ਉਹੀ ਗੁੰਡਾ ਆਦਿੱਤਿਆਨਾਥ ਯੋਗੀ ਜੋ यूपी ਦੇ ਵਿੱਚ ਤਾਂ ਉਹਨੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਇੱਕ ਪਾਸੇ ਤੇ ਉੱਥੇ ਉਹ ਮੁਸਲਮਾਨਾਂ ਦੇ ਨਾਂ ਲੈ ਲੈ ਕੇ ਕਹਿਣਗੇ ਕਿ ਜੀ ਅਸੀਂ ਮਾਫੀਆ ਗੁੰਡਾ ਰਾਜ ਖਤਮ ਕਰ ਦਿੱਤਾ ਹੈ। मोदी और ਜਿਹੜਾ अमित शाह पूछता है कि क्या आप वो माफिया गुंडा राज चाहते हैं, मियाँ वाला सल्तनत वाला, या आपको मोदी जी का राज चाहिए। मीडिया नाल गल करते हैं क्या नो वोमन वियर्स हिजाब बाई चॉइस। उन्होंने कहा जी असी ट्रिपल तलाक भी खत्म किया और मुसलमान औरतों को राहत दी है ये नाल। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं यूपी के हवाले नाल कि यूपी के मुख मंत्री योगी आदित्यनाथ ने हिजाब के मुद्दे ते अपनी मुसलमानों प्रति नफरत का प्रगटावा किया है और योगी का कहना है कि कोई भी मुसलमान औरत हिजाब नहीं पहनना चाहती उसनूं हिजाब पहनने लई मजबूर किया जाता है। इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुनने लिखण लई तुहाडा सब दा बहुत बहुत धन्नवाद जी। डॉक्टर साहब की विचार ने? देखो 47 ਤੋਂ ਪਹਿਲਾਂ ਜਦੋਂ ਕਿ ਪਾਕਿਸਤਾਨ ਦੀ ਕਾਇਮੀ ਲਈ 23 ਮਾਰਚ 1940 ਚ ਲਾਹੌਰ ਡੈਕਲੇਰੇਸ਼ਨ ਜਾਂ ਲਾਹੌਰ ਰੈਜ਼ੋਲੂਸ਼ਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪੇਸ਼ ਕੀਤਾ, ਪਾਸ ਕਰਵਾਇਆ, ਉਦੋਂ ਇੱਕ ਵੱਡਾ ਤਬਕਾ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਜਿਨ੍ਹਾਂ ਦੀ ਗਿਣਤੀ ਅੱਜ 20 ਕਰੋੜ ਹੈ, 200 ਮਿਲੀਅਨ ਹੈ, ਉਹਨਾਂ ਦੇ ਹੀ ਡਿਸੈਂਡੈਂਟ ਨੇ ਜੀ, ਜਿਨ੍ਹਾਂ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਖਾਨ ਅਬਦੁਲ ਗਫਾਰ ਖਾਨ ਜਾਂ ਉਸ ਕਿਸਮ ਦੇ ਲੋਕ ਜਿਹੜੇ ਸਮਝਦੇ ਸੀ ਕਿ ਭਾਈ ਅਸੀਂ ਇਹ ਰਿਲੀਜਨ ਬੇਸਡ ਸਟੇਟਸ ਕਿਉਂ ਜਾਣਾ ਹੈ, ਭਾਰਤ ਇੱਕ ਸੈਕੂਲਰ ਮੁਲਕ ਔਰ ਸਾਡੀ ਗੰਗਾ ਜਮਨੀ ਤਹਿਜ਼ੀਬ, ਅਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਥੋੜ੍ਹੀ ਜਾ ਸਕਦੇ, ਜਿਹੜਾ ਆਰਗੂਮੈਂਟ ਦਿੱਤਾ ਜਾਂਦਾ ਸੀ, ਔਰ ਇੱਥੇ ਹੀ ਸਾਨੂੰ ਸਾਰੇ ਹਕੂਕ ਹੋਣਗੇ। ਦੇਖੋ ਗਾਂਧੀ ਔਰ ਨਹਿਰੂ ਕਿਵੇਂ ਸੈਕੂਲਰ ਔਰ ਦੂਸਰਾ ਉਹੀ ਕੌਂਸਟੀਟਿਊਸ਼ਨ, ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਉਸ ਵੇਲੇ ਕਾਂਗਰਸ ਪ੍ਰੈਜ਼ੀਡੈਂਟ ਸੀ, ਹਾਲਾਂਕਿ ਕਾਇਦੇ ਆਜ਼ਮ ਉਹਦੇ ਨਾਲ ਹੱਥ ਮਿਲਾਉਣ ਤੋਂ ਇਨਕਾਰੀ ਸੀ। ਉਹਨਾਂ ਨੂੰ ਕਹਿੰਦੇ ਸੀ ਕਿ ਕਾਂਗਰਸ ਪੋਸਟਰ ਬॉय ਕਿ ਵੀ ਉਹਨਾਂ ਦਾ ਹੀ ਇਹ ਦੁਮ ਛੱਲਾ ਹੈ। ਮੈਂ ਸਮਝਦਾ ਵੀ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਕਿ ਵਕਤ ਬਹੁਤ ਵਾਰ ਬਹੁਤ ਚੀਜ਼ਾਂ ਦਾ ਜਵਾਬ ਦੇ ਦਿੰਦਾ ਹੈ। ਬਿਲਕੁਲ ਜੋ ਜ਼ਹਿਨੀਅਤ ਅੱਜ ਹਿੰਦੂਤਵੀ ਹਾਕਮ, ਬੇਸ਼ੱਕ ਇਸ ਦੀ ਸ਼ੁਰੂਆਤ ਤਾਂ 47 ਤੋਂ ਬਾਅਦ ਹੀ ਹੋ ਜਾਂਦੀ ਹੈ, ਘੱਟ ਗਿਣਤੀਆਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ। ਇਹ ਠੀਕ ਹੈ ਕਿ ਪੰਜਾਬ 'ਚ ਸਿੱਖਾਂ ਨੇ, ਕਸ਼ਮੀਰੀ ਮੁਸਲਮਾਨਾਂ ਨੇ ਜ਼ਿਆਦਾ ਮਹਿਸੂਸ ਕੀਤਾ, ਨਾਰਥ ਈਸਟ 'ਚ ਨਾਗਾਲੈਂਡ, ਮਨੀਪੁਰ ਔਰ ਦੂਸਰੇ ਜਿੱਥੇ ਕ੍ਰਿਸਚਨਸ ਦੇ ਉੱਤੇ ਜ਼ੁਲਮ ਹੋਏ। ਲੇਕਿਨ ਜਦੋਂ ਤੋਂ 2014 ਤੋਂ ਮੋਦੀ ਦੀ ਹਕੂਮਤ ਆਈ ਹੈ ਔਰ ਇਸੇ ਮੋਦੀ ਨੇ ਪਹਿਲਾਂ ਤਾਂ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ 2002 ਦੇ ਵਿੱਚ, ਔਰ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕਰਨ ਦੇ ਲਈ ਸਿੱਧੀ ਡਾਇਰੈਕਟ ਕਾਰਵਾਈ ਕੀਤੀ। ਔਰ ਜਦੋਂ ਈਵਨ ਉਹਨਾਂ ਦਾ ਕੇਸ, ਮੈਂ ਕਿਸੇ ਇੱਕ ਜਿਹੜਾ ਹੈ ਤਾਂ ਵੇਵਰਿੰਗ ਜਿਹਾ ਸਿੱਖ ਹੀ ਆਪਣੇ ਆਪ ਨੂੰ ਕਹਿੰਦਾ, ਉਹਦਾ ਮੈਂ ਇੱਕ ਦਿਨ ਸੁਣ ਰਿਹਾ ਸੀ 2 ਦਿਨ ਪਹਿਲਾਂ, ਉਹਦਾ ਇੱਕ ਕਾਮੈਂਟ, ਉਹਨੇ ਕਿਹਾ ਜੀ ਜਦੋਂ 50,000 ਸਿੱਖ ਕਿਸਾਨਾਂ ਨੂੰ ਬੇਦਖਲ ਕਰਨ ਦਾ, ਜਿਨ੍ਹਾਂ ਨੂੰ ਉਹਨਾਂ ਨੇ ਪ੍ਰਵਾਸੀ ਗੁਜਰਾਤੀ ਕਹਿ ਕੇ ਕਿਹਾ ਵੀ ਇਹ ਤਾਂ ਗੁਜਰਾਤੀ ਨਹੀਂ ਹੈਗੇ, ਔਰ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਉਹਨਾਂ ਨੂੰ ਸੈਟਲ ਕੀਤਾ, ਉਹ ਕੇਸ ਗੁਜਰਾਤ ਹਾਈ ਕੋਰਟ 'ਚ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਜਿਹੜੇ ਨੇ ਇਹ ਤਾਂ ਗੈਰ ਗੁਜਰਾਤੀ ਨੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਉਹ ਗੁਜਰਾਤ ਹਾਈ ਕੋਰਟ ਦਾ ਫੈਸਲਾ ਜਿਹੜਾ ਕਿਸਾਨਾਂ ਦੇ ਹੱਕ 'ਚ ਆਇਆ, ਉਹਦਾ ਇੱਕ ਵੱਡਾ ਰੀਜ਼ਨ ਇਹ ਸੀ ਕਿ ਜਿਹੜੇ 3 ਜੱਜ ਜਿਨ੍ਹਾਂ ਦੇ ਸਾਹਮਣੇ ਲੱਗਾ, ਉਹਨਾਂ 'ਚੋਂ ਇੱਕ ਤਾਮਿਲ ਸੀ, ਇੱਕ ਤੇਲਗੂ ਸੀ, ਇੱਕ ਮਰਾਠਾ ਸੀ, ਅਤੇ ਉਹਨਾਂ ਨੇ ਸਰਕਾਰੀ ਸਾਈਡ ਨੂੰ ਕਿਹਾ, ਮੋਦੀ ਦੇ ਜਿਹੜਾ ਅਟਰਨੀ ਜਨਰਲ ਸੀ, ਉਹਨਾਂ ਨੇ ਕਿਹਾ ਫਿਰ ਇਹਦਾ ਮਤਲਬ ਤਾਂ ਅਸੀਂ ਵੀ ਇੱਥੋਂ ਬਾਹਰ ਨਿਕਲ ਜਾਈਏ, ਇਸ ਤਾਂ ਤਿੰਨਾਂ 'ਚੋਂ ਕੋਈ ਵੀ ਗੁਜਰਾਤੀ ਨਹੀਂ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਤਾਂ ਬੈਠੇ ਨੇ ਪ੍ਰੋਪਰ ਲੀਗਲ ਤਰੀਕੇ ਨਾਲ ਉਸ ਸਕੀਮ ਦੇ ਤਹਿਤ, 50 ਸਾਲ ਇਹਨਾਂ ਨੂੰ ਹੋ ਗਏ ਨੇ, ਔਰ ਲੇਕਿਨ ਇਹਦੇ ਬਾਵਜੂਦ ਮੋਦੀ ਜਿਹੜਾ ਉਸ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ, ਜਿਹੜਾ ਅਜੇ ਤੱਕ ਵੀ ਸੁਪਰੀਮ ਕੋਰਟ 'ਚ ਹੈ। ਸੋ ਇਹ ਮੈਂ ਵੇਰਵਾ ਇਸ ਲਈ ਦਿੰਦਾ ਕਿ ਬਈ ਇਹ ਟੇਸਟ, ਔਰ ਉਹਦੇ 'ਚੋਂ ਹੀ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ ਫਿਰ ਹਿੰਦੂ ਹਿਰਦੇ ਸਮਰਾਟ ਬਣਿਆ। ਅੱਜ ਹਾਲਾਤ ਇਹ ਨੇ, ਅਸੀਂ ਦੇਖਦੇ ਹਾਂ ਕਿ 3 ਤਲਾਕ ਦੇ ਨਾਂ ਥੱਲੇ ਮੁਸਲਮਾਨਾਂ ਨਾਲ ਕੀ ਹੋਇਆ, ਘਰ ਵਾਪਸੀ, ਗਊ ਮਾਤਾ, ਦੂਜੇ ਤੀਜੇ, ਕਸ਼ਮੀਰ ਦਾ ਸਟੇਟਸ ਖਤਮ ਕਰਨਾ। ਪਰ ਕੱਲਾ ਇਹੀ ਮਾਣ ਨਹੀਂ ਸੀ ਮੋਦੀ ਜਿਹੜਾ ਦਿੱਲੀ 'ਚ ਬੈਠਾ ਐਂਟਾਈ ਮਾਈਨੋਰਿਟੀ ਪਾਲਿਸੀਜ਼ ਖਾਸ ਤੌਰ 'ਤੇ ਮੁਸਲਮਾਨਾਂ ਔਰ ਈਸਾਈਆਂ ਦੇ ਖਿਲਾਫ ਕਾਰਵਾਈ ਕਰ ਰਿਹਾ ਸੀ। ਬਦਤਰ ਹਾਲਤ ਖਾਸ ਤੌਰ 'ਤੇ यूपी ਦੇ ਮੁਸਲਮਾਨਾਂ ਦੀ ਉਦੋਂ ਹੋਣੀ ਸ਼ੁਰੂ ਹੋਈ ਹੋਰ ਵੀ ਜਦੋਂ 2017 ਦੇ ਵਿੱਚ ਆਦਿੱਤਿਆਨਾਥ ਯੋਗੀ ਜਿਹੜਾ ਹੈ ਉਹ
यूपी का चीफ मिनिस्टर बनता है, बिल्कुल जिहड़ा खुद क्रिमिनल केसिस च इनवॉल्व अपने केस उन्हें आप ही खत्म कर ले। और करनाटका दे विच बीजेपी की हुकूमत, करनाटका साउथ का वो सूबा, हुण जे तुसीं देखोगे कि भी ये जिहड़े बीजेपी रूल्ड सूबे ने एक इशू के उत्ते डिबेट खड़ा करता है, एंटाई मुस्लिम या एंटाई माइनॉरिटी लाइन, दूजा चुप बैठा है वो उन्होंने सपोर्ट थ्रो करता। जे एंटाई कन्वर्शन लॉ देखो जिवें इन्होंने बनाए ने, हुण इन्होंने जिहड़ा हिजाब का इशू एक कि भाई मुसलमान बच्चियां हिजाब पहन के नहीं आ सकदियां, ये करनाटका तो शुरू करवाया। और हुण असीं ऑलरेडी इहदे ते गल कीती सी। फिर ये केस जिहड़ा हुण करनाटका हाई कोर्ट च है, पहलां एक जज कोर्ट सी, हुण पूरे बेंच कोर्ट है। उहदे च जिहड़ियां पैटिशनस दित्तियां जा रहीआं, जिवें करनाटका गवर्नमेंट ने हाई कोर्ट जिथे सुनवाई चल रही है, हिजाब नॉट एन एसेंशियल रिलीजियस प्रैक्टिस ऑफ इस्लाम, Karnataka government to High Court says the practice of wearing hijab should also pass the test of constitutional morality as interpreted in various Supreme Court judgments. ਹੁਣ ਇਹ ਗਵਰਨਮੈਂਟ ਕਰਨਾਟਕਾ ਦੀ ਹਾਈ ਕੋਰਟ 'ਚ ਕਹਿ ਰਹੀ ਹੈ ਜੀ ਇਹ ਤਾਂ ਇਸਲਾਮ ਦਾ ਹਿੱਸਾ ਹੀ ਨਹੀਂ ਹੈ ਹਿਜਾਬ, ਔਰ ਇਹ ਨਹੀਂ ਮੰਨਿਆ ਜਾਣਾ ਚਾਹੀਦਾ। ਹਾਲਾਂਕਿ ਜਿਹੜੇ ਪੈਟੀਸ਼ਨਰ ਨੇ ਬੱਚੀਆਂ, ਇਕੱਲਾ ਇਹੀ ਨਹੀਂ ਵੀ ਇੱਕ ਇੰਸਟੀਟਿਊਸ਼ਨ ਸੀ, ਹੁਣ ਹਜ਼ਾਰਾਂ ਮੁਸਲਮਾਨ ਬੱਚੀਆਂ ਐਗਜ਼ਾਮ ਚੱਲ ਰਹੇ ਨੇ ਜਾਂ ਦੂਜੇ ਉਸ ਤੋਂ ਬੈਨ ਕੀਤੀਆਂ ਗਈਆਂ ਹੈ, क्योंकि उन्होंने कहा भी तुसी हिजाब ला के आओ। उन्होंने कहा जी ये बिना से नहीं आ सकते, क्योंकि जिन्होंने पैटिशन उन्होंने कहा बैनिंग हिजाब अमाउंट्स टू बैनिंग कुरान। पैटिशनर्स उन्होंने कहा जी ये कुरान के मुताबिक हिजाब जिहड़ा एक साडी लई एक मस्ट है। हुण इस सारे दे चलदे आ करनाटका हाई कोर्ट सुप्रीम कोर्ट चुप कर गया। उन्होंने कहा जी असी करनाटका वाल देखांगे, अजे असी कोई जिहड़ा वो स्टे नहीं दे सकते सारे दे उत्ते जो भी उत्थे चल रहा। लेकिन जिवें मैं कहा भी एक तो बाद उही गुंडा आदित्यनाथ योगी जो यूपी दे विच तां उहने मुसलमानां दा जीना हराम किया होया, हुण भी जदों उत्थे चोण प्रचार भी, क्योंकि वोटां उत्थे भी पै रहीआं ने ऑलरेडी, किन्ने उन्हां दे 5-6 फेजिस च पैणीआं, 2 च पै गईआं वैसटर्न यूपी और दूसरे दे। ते एक पासे ते उत्थे वो मुसलमानां दे नां लै लै के कहणगे कि जी असीं माफिया गुंडा राज खत्म कर दिता है। और वही जाके मोदी और जिहड़ा अमित शाह पूछता है कि क्या आप वो माफिया गुंडा राज चाहते हैं, मियाँ वाला सल्तनत वाला वो निज़ाम, क्योंकि हुण निज़ाम सल्तनत मुसलमानां नाल जुड़े जां उस पीरियड के लफ्ज़ ने, ये तो अपने लफ्ज़ इस्तेमाल, या आपको मोदी जी का राज चाहिए। और मोदी ने यूपी च भी उस लाइन नूं जिथे एक पासे पूरी नफरत की लाइन है, उत्थे नाल दी नाल उन्हें इस दे उत्ते मीडिया नाल गल करदिआं क्या नो वोमन वीयर्स हिजाब बाई चॉइस। और मीडिया नाल गल करदिआं उन्हें न्यूज़ चैनल ते क्या नो गर्ल वीयर्स हिजाब बाई चॉइस, कि कोई भी मुसलमान कुड़ी अपनी मर्जी नहीं है उहदी कि भी वो हिजाब पहने। नन ऑफ द मुस्लिम वुमेन हैड कंप्लेंड अर्लीयर अबाउट ट्रिपल तलाक एज वेल, बट आई हैव सीन देयर पेन, द टीयर्स इन देयर आईज एंड द एगनी इन द आईज ऑफ देयर पेरेंट्स एंड फैमिली। उन्होंने कहा जी असी ट्रिपल तलाक भी खत्म किया है और मुसलमान औरतों को राहत दी है ये नाल, हालांकि किसी ने भी विरोध नहीं सी कीता। और ये एक पासे ये लाइन वो लै रहा और नाल दी नाल हुण तुसी जे ओवैसी की गल करो, कई बारी ये हुंदा है, ये भी कहा जाता है कि भी उसे दुश्मन की क्या ज़रूरत जिसके तो दोस्त तुम हो। हुण असादुद्दीन ओवैसी जिहड़ा यूपी च इलैक्शनां भी लड़ रहा है, खुद मैंबर पार्लीमेंट है उत्थों हैदराबाद वाले तो, उन्हें दुश्मन के हथ दे विच मजबूत करने दे लई इस किस्म का ही बयान दिता है। उन्हें कहा कि जी ये साडा हिजाब साडा फंडामेंटल राइट है, ये बिल्कुल ठीक है ये कहने का। नाल वो कहंदा दैट वन डे ए हिजाब क्लैड गर्ल विल बिकम द प्राइम मिनिस्टर ऑफ इंडिया। उन्हें कहा जी एक दिन हिजाब वाली साडी जिहड़ी औरत है वो भारत की प्राइम मिनिस्टर बनेगी। हुण जदों तुसीं ये गल कहंदे हो, वो जिहड़े ऑलरेडी वो कहंदे ने जी ये जिहड़े इत्थे मुसलमान ने ये तो गजवाए हिंद और दूसरे नाल जुड़े हुए ने, ये तो इत्थे जिहड़ा इस्लामिक सल्तनत खलीफे की कायम करना चाहुंदे ने। सो कुल मिला के असीं ये समझते हैं कि भाई जिवें अमरगढ़ दे विच जिथे 32,000 तो ज़्यादा मुसलमान वोटर ने, जदों अज मान साहब ने एड्रैस किया उन्होंने इस इशू नूं भी लिआंदा और उसे गैदरिंग दे विच एक पासे बोले सो निहाल सत श्री अकाल दे नारे गूंज रहे सी ते नाल दी नाल वड्डी गिणती मुसलमान जिहड़े उस रैली सी वो नाराए तकबीर अल्लाहू अकबर ये नारे ला रहे सी। सो जे कोई बचाया है उत्थे ते वो सिखां मुसलमानां ईसाइयां दलितां बाकी घट गिणतियां नूं और ईवन
ਹਿੰਦੂਆਂ ਦੇ ਵਿੱਚ ਵੀ ਜਿਹੜੀ ਮੈਜੋਰਿਟੀ ਲੋਕ ਨੇ ਜਿਹੜੇ ਇਸ ਸਾਰੇ ਨੂੰ ਗੇਮ ਨੂੰ ਸਮਝਦੇ ਨੇ, ਪਰ ਇਸ ਵੇਲੇ ਉਹ ਇੱਕ ਬੰਦੀ ਬਣੇ ਹੋਏ ਨੇ ਉਸ ਹਿੰਦੂ ਤਵੀ ਥਾਟ ਦੇ। ਹਿੰਦੂ ਧਰਮ ਇੱਕ ਵੱਖਰੀ ਚੀਜ਼ ਹੈ, ਉਹ ਇੱਕ ਧਰਮ ਦੇ ਤੌਰ ਤੇ ਟੋਲਰੈਂਸ ਵੀ ਜਿਹੜੀ ਉਹਨਾਂ ਦਾ ਹਿੱਸਾ ਹੈ, ਲੇਕਿਨ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਸਿਆਸੀ ਆਈਡੀਓਲੋਜੀ ਹੈ, ਇਹ ਨਫ਼ਰਤ ਦੀ ਉੱਤੇ ਸਿਆਸਤ ਕਰ ਰਹੇ ਨੇ। ਇਹਨਾਂ ਦੀਆਂ ਸਿਆਸੀ ਰੋਟੀਆਂ ਇਸ ਫਿਰਕੂ ਪਾੜੇ ਦੇ ਨਾਲ ਹੀ ਸੇਕੀਆਂ ਜਾ ਰਹੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।